ਅੱਜ ਸਾਰਾ ਦਿਨ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਨਾਰਥਰਨ ਕੈਲੀਫੋਰਨੀਆ 'ਚ ਬੇ ਏਰੀਏ ਦੇ ਵਿੱਚ ਕਾਫੀ ਵਧੀਆ ਰਿਹਾ, ਧੁੱਪ ਵੀ ਰਹੀ ਹੈਗੀ ਆ ਤੇ ਮੀਂਹ ਤੋਂ ਬ੍ਰੇਕ ਮਿਲੀ ਹੈਗੀ ਆ। ਪਰ ਨਵਾਂ ਜੋ ਸਿਸਟਮ ਆ ਰਿਹਾ ਨੈਕਸਟ ਜਿਹੜਾ ਸੀਰੀਜ਼ ਆਫ ਸਟਾਰਮਸ ਦੇ ਵਿੱਚ ਆ ਨਾਰਥਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ, ਉਹ ਇਸ ਵੀਕਐਂਡ ਸ਼ੁਰੂ ਹੋ ਜਾਣਾ ਆ। ਸੋ ਵੀਰਵਾਰ ਨੂੰ ਆਪਾਂ ਕਹਿ ਸਕਦੇ ਬ੍ਰੇਕ ਮਿਲ ਗਈ ਆ ਤੇ ਸ਼ੁੱਕਰਵਾਰ ਰਾਤ ਨੂੰ ਜਿਹੜਾ ਆ ਮੀਂਹ ਪੈਣਾ ਸ਼ੁਰੂ ਹੋ ਜਾਣਾ ਵੀਕਐਂਡ ਦੇ ਵਿੱਚ, ਸੈਚਰਡੇ ਮਾਰਨਿੰਗ ਤੇ ਲੈ ਕੇ ਮੰਡੇ ਆਫਟਰਨੂਨ ਤੱਕ ਜੋ ਮੀਂਹ ਪਵੇਗਾ। ਨੈਸ਼ਨਲ ਵੈਦਰ ਸਰਵਿਸ ਨੇ ਇੱਕ ਵਾਰੀ ਫੇਰ ਫਲੱਡ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਜਦੋਂ ਹੀ ਇਹ ਮੀਂਹ ਸ਼ੁਰੂ ਹੋਊਗਾ ਤੇ ਉਹ ਤੋਂ ਬਾਅਦ ਚਾਂਸ ਕਾਫੀ ਆ, ਕਹਿੰਦੇ ਵੀ 1.5 ਇੰਚ ਤੱਕ ਨਾਰਥ ਵੇ ਦੇ ਵਿੱਚ, ਅੱਧੇ ਇੰਚ ਤੱਕ ਸੈਨ ਫਰਾਂਸਿਸਕੋ ਪੈਨਸੂਲਾ ਦੇ ਵਿੱਚ ਤੇ ਈਸਟ ਵੇ ਦੇ ਵਿੱਚ। ਇਸੇ ਤਰ੍ਹਾਂ ਜਿਹੜੀਆਂ ਪਹਾੜੀਆਂ 5000 ਫੁੱਟ ਤੋਂ ਉਚਾਈ ਤੇ ਆ, ਉੱਥੇ 2 ਤੋਂ ਲੈ ਕੇ 3 ਫੁੱਟ ਤੱਕ ਸਨੋ ਪੈਣ ਦੀ ਹੋਰ ਆਸ ਹੈਗੀ ਆ। ਸੋ ਕੱਲ ਦਾ ਦਿਨ ਵੀ ਹੋਪਫੁਲੀ ਸੁੱਕਾ ਰਹੂਗਾ, ਉਸ ਤੋਂ ਬਾਅਦ ਫੇਰ ਜੋ ਮੀਂਹ ਆਏਗਾ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਨਵਾਂ ਜਿਹੜਾ ਆ ਸਟਾਰਮ ਆ ਉਹ ਵੱਧ ਰਿਹਾ ਹੈ ਕੈਲੀਫੋਰਨੀਆ ਵੱਲ। ਸੋ ਸਾਰੇ ਜਾਣੇ ਆਪਣੇ ਹਿਸਾਬ ਦੇ ਨਾਲ ਜਿਹੜੀ ਇਸ ਨੂੰ ਤਿਆਰੀ ਜਿਹੜੀ ਆ ਉਹ ਕਰੀ ਰੱਖੋ। ਰੁੱਖਾਂ ਦੇ ਡਿੱਗਣ ਦਾ ਖਤਰਾ ਤੇ ਬਿਜਲੀ ਜਾਣ ਦੀ ਜਿਹੜੀ ਸੰਭਾਵਨਾ ਆ ਉਹ ਫਿਰ ਇਸ ਦੇ ਨਾਲ ਉੱਦਾਂ ਹੀ ਜਿਹੜੀ ਉਹ ਰਹੂਗੀ। ਕਹਿੰਦੇ ਵੀ ਸੈਕਰਾਮੈਂਟੋ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਰੀਸੈਂਟ ਫਲੱਡਿੰਗ ਜਿਹੜੀ ਉਹ ਦੇਖੀ ਗਈ ਆ, ਉਹਦੇ ਵਿੱਚ ਇੱਕ ਕਾਰਨ ਇਹ ਵੀ ਰਿਹਾ ਵੀ ਜਿਹੜੇ ਪੰਪ ਕਰਨ ਵਾਲੇ ਪਾਣੀ ਪੰਪ ਕਰਨ ਵਾਲੇ ਜਿਹੜੇ ਪਲਾਂਟਸ ਆ, ਉਸ ਦੀ ਪਾਵਰ ਜਿਹੜੀ ਉਹ ਚਲੀ ਗਈ ਸੀਗੀ ਤੇ ਪਾਣੀ ਜਿਹੜਾ ਉਸ ਤੋਂ ਕੱਢਣ ਨੂੰ ਕੋਈ ਹੋਰ ਚਾਰਾ ਜਿਹੜਾ ਉਹ ਨਹੀਂ ਰਿਹਾ ਸੀਗਾ। ਸੋ ਜਦੋਂ ਪਿਛਲੇ ਵੀਕਐਂਡ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਰਿਹਾ ਸੀਗਾ ਸੈਕਰਾਮੈਂਟੋ ਦੇ ਵਿੱਚ, ਉਹਦੇ ਪਿੱਛੇ ਨਾਲ ਇੱਕ ਕਾਰਨ ਇਹ ਵੀ ਜਿਹੜਾ ਹੋ ਰਿਹਾ ਸੀਗਾ ਇਲੈਕਟ੍ਰੀਕਲ ਰੂਮ, ਉਹਦੇ ਜਿੱਥੇ ਇਕਵਿਪਮੈਂਟ ਨੇ ਕੰਮ ਕਰਨਾ ਸੀ, ਉਸ ਦੀ ਬਿਜਲੀ ਜਿਹੜੀ ਆ ਉਹ ਗੁੱਲ ਹੋ ਗਈ ਸੀ। ਸੋ ਇਸ ਵਾਰ ਹੋਪਫੁਲੀ ਇਹ ਤਿਆਰੀ ਰੱਖਣ, ਜੇ ਬਿਜਲੀ ਭਾਈ ਦੁਬਾਰਾ ਚਲੇ ਗਈ ਤਾਂ ਫਿਰ ਇਹਨਾਂ ਨੂੰ ਕਿੱਦਾਂ ਰਨ ਕਰਨਾ ਹੈਗਾ ਆ ਜੀ। ਸੋ ਬਹੁਤ ਸਾਰੀਆਂ ਲੋਕਾਂ ਦੀ ਜੋ ਬਿਜਲੀ ਚਲ ਗਈ ਸੀ ਸੈਕਰਾਮੈਂਟੋ ਏਰੀਏ 'ਚ, ਮੈਜੋਰਟੀ 'ਚ ਉਹਨਾਂ ਦੀ ਵਾਪਸ ਆ ਗਈ ਹੈਗੀ ਆ। ਹਜੇ ਵੀ ਕੁਝ ਕੁ ਘਰ ਹੈਗੇ ਜਿਨ੍ਹਾਂ ਦੀ ਬਿਜਲੀ ਗਈ ਆ। ਇੱਕ ਟਾਈਮ ਦੇ ਉੱਤੇ 3.5 ਲੱਖ ਦੇ ਕਰੀਬ ਕੈਲੀਫੋਰਨੀਅਨਸ ਬਿਨਾਂ ਬਿਜਲੀ ਤੋਂ ਸੀਗੇ। ਸੋ ਸਾਰਾ ਕਲੀਨਅਪ ਚੱਲ ਰਿਹਾ। ਜਿੱਥੇ ਹੁਣ ਟਰੀ ਡਿਗੇ ਹੋਏ ਸੀਗੇ, ਮੱਡ ਹੈਗਾ ਆ, ਉਹ ਸਾਰੇ ਕਾਸੇ ਨੂੰ ਕਲੀਨ ਕਰਨ ਦੇ ਵਿੱਚ ਲੋਕ ਲੱਗੇ ਹੋਏ ਹੈਗੇ ਆ। ਸੈਕਰਾਮੈਂਟੋ ਦਾ ਜਿਹੜਾ ਦਰਿਆ ਹੈਗਾ ਆ, ਬਿਲਕੁਲ ਬ੍ਰਿਜ ਨੂੰ ਛੂਹ ਕੇ ਉੱਥੋਂ ਪਾਣੀ ਜਿਹੜਾ ਲੰਘ ਰਿਹਾ ਆ, ਇੰਨਾ ਜ਼ਿਆਦਾ ਜਿਹੜਾ ਉਹਦੇ ਵਿੱਚ ਪਾਣੀ ਹੋਇਆ ਹੈਗਾ ਆ। ਜੀ ਤੇ ਬਾਕੀ ਦੇਖਦੇ ਆ ਹੁਣ ਆਉਣ ਵਾਲੇ ਵੀਕਐਂਡ ਦੇ ਵਿੱਚ ਕਿੰਨਾ ਕੁ ਅਸਰ ਜਿਹੜਾ ਅਗਲਾ ਐਟਮੋਸਫੇਰਿਕ ਰਿਵਰ ਆਉਣਾ ਆ ਉਹਦੇ ਨਾਲ ਹੁੰਦਾ ਹੈਗਾ। ਜੀ ਬਿਲਕੁਲ। ਕੱਲ ਤੋਂ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਊਗਾ ਤੇ ਸ਼ਨੀਚਰ ਐਤਵਾਰ ਸਭ ਤੋਂ ਵੱਧ ਮੀਂਹ ਪੈਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ।